ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਅੱਜ ਦਾ ਥਰਡ ਵਾਲਾ ਇਸ਼ੂ ਹੈ ਉਸ ਉੱਪਰ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਹਿੰਦੂ ਤਵੀਆਂ ਨੇ, ਉਹਨਾਂ ਦੇ ਮੀਡੀਆ, ਉਹਨਾਂ ਦੀ ਹਕੂਮਤੀ ਮਸ਼ੀਨਰੀ ਨੇ ਮੁਸਲਮਾਨਾਂ ਦੇ ਖਿਲਾਫ ਭਾਰਤ ਦੇ ਵਿੱਚ ਇੱਕ ਨਫ਼ਰਤ ਦੀ ਆਂਧੀ ਤੂਫਾਨ ਖੜਾ ਕੀਤਾ ਹੋਇਆ ਹੈ ਜੀ। ਉਹਨਾਂ ਦੇ ਘਰਾਂ 'ਚ ਵੜ ਕੇ ਵੀ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ। ਸਕੂਲਾਂ ਦੇ ਵਿੱਚ, ਯੂਨੀਵਰਸਿਟੀਆਂ 'ਚ ਬੱਚਿਆਂ ਦੇ ਨਾਲ ਬਹੁਤ ਬਦਸਲੂਕੀ ਹੁੰਦੀ ਹੈ। ਇੱਕ ਖੌਫ ਦੇ ਵਿੱਚ ਉਹ ਜੀ ਰਹੇ ਨੇ ਜੀ। ਔਰ ਮੈਂ ਸਮਝਦਾ ਹਾਂ ਕਿ ਔਰ ਬਹੁਤ ਵਾਰ ਆਪਣੇ ਗੁਰੂ ਸਾਹਿਬਾਨ, ਸਿੱਖ ਵਿਚਾਰਧਾਰਾ, ਆਈਡੀਓਲੋਜੀ, ਉਸ ਦੇ ਅੱਗੇ ਜਿਹੜਾ ਸਿਰ ਝੁਕਦਾ ਹੈ ਕਿ ਗੁਰੂ ਸਾਹਿਬਾਨ ਨੇ ਇੰਨੀ ਕਮਾਈ ਉੱਥੇ ਕੀਤੀ ਰੂਹਾਨੀ ਦੁਨੀਆ ਦੀ ਕਿ ਉਹ ਇਨਸਾਨ ਸਿੱਖ ਰੂਪ ਦੇ ਵਿੱਚ ਜਿਨ੍ਹਾਂ ਨੂੰ ਪਿਆਰ ਦਿੱਤਾ ਇਨਸਾਨੀਅਤ ਦਾ, ਖਲਕਤ ਦਾ ਜੀ, ਰੱਬ ਦੇ ਨਾਲ, ਕਿਉਂਕਿ ਰੱਬ ਖਲਕਤ 'ਚ ਵਸਦਾ ਹੈ ਔਰ ਨਫ਼ਰਤ ਤੋਂ ਦੂਰ ਰਹਿ ਕੇ ਸਿਰਫ ਤੇ ਸਿਰਫ ਇੱਕ ਇਨਸਾਨ ਨੂੰ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ। ਔਰ ਇਸ ਸਾਰੇ ਉਸ ਅੱਗ ਦੇ ਦਰਿਆ ਦੇ ਵਿੱਚ ਔਰ ਇਸ ਸਾਰੇ ਉਸ ਨਫ਼ਰਤ ਦੇ ਡੈਜ਼ਰਟ ਦੇ ਵਿੱਚ ਜੇ ਕੋਈ ਓਏਸਿਸ ਹੈ, ਕੋਈ ਨਖਲਸਤਾਨ ਹੈ ਉਸ ਡੈਜ਼ਰਟ ਦੇ ਵਿੱਚ, ਜਾਂ ਉਸ ਅੱਗ ਦੇ ਵਿੱਚ ਕੋਈ ਠੰਡਾ ਪਾਣੀ ਹੈ, ਤੇ ਇਸ ਵੇਲੇ ਉਹ ਸਿੱਖ ਕੌਮ ਉਸ ਖਿੱਤੇ ਦੇ ਵਿੱਚ ਮੁਸਲਮਾਨਾਂ ਦੇ ਨਾਲ ਖਲੋਤੀ ਹੈ। ਉਹ ਬੇਸ਼ੱਕ ਕਸ਼ਮੀਰ ਦਾ ਮੁੱਦਾ ਹੋਏ, ਕਸ਼ਮੀਰੀ ਬੱਚਿਆਂ ਨੂੰ ਸੇਫਲੀ ਘਰ ਪਹੁੰਚਾਉਣਾ ਹੋਏ, ਔਰ ਪੰਜਾਬ ਦੇ ਖਿੱਤੇ 'ਚ ਜਿੱਥੇ ਖਾਸ ਤੌਰ 'ਤੇ ਸਿਰਵਾਏ ਮਲੇਰਕੋਟਲੇ ਨੂੰ ਛੱਡ ਕੇ ਹੋਰ ਕਿਤੇ ਮੁਸਲਮਾਨਾਂ ਦੀ ਆਬਾਦੀ ਨਹੀਂ ਸੀ। ਹੁਣ ਕਿਉਂਕਿ ਜਿਹੜੇ ਯੂਪੀ ਬਿਹਾਰ ਤੋਂ ਵੀ ਆਉਂਦੇ ਨੇ, ਉਹਨਾਂ ਦੇ ਵਿੱਚ 20-25% ਜਿਹੜੇ ਨੇ ਉਹ ਗਰੀਬ ਮੁਸਲਮਾਨ ਨੇ, ਜਿਹੜੇ ਉੱਥੇ ਇੱਕ ਵੈਸੇ ਵੀ ਡਿਸਕ੍ਰਿਮੀਨੇਸ਼ਨ ਫੇਸ ਕਰਦੇ ਨੇ। ਪੰਜਾਬ 'ਚ ਉਹਨਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਔਰ ਉਹ ਸਮਝਦੇ ਨੇ ਵੀ ਸਾਨੂੰ ਬਰਾਬਰੀ ਵੀ ਮਿਲਦੀ ਹੈ। ਔਰ ਇੱਕ ਪਾਸੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ। ਔਰ ਇੱਧਰ ਅੱਗੇ ਵੀ ਅਸੀਂ ਕੁਛ ਹਫ਼ਤੇ ਪਹਿਲਾਂ ਇੱਕ ਪਿੰਡ ਦਾ ਜ਼ਿਕਰ ਕੀਤਾ ਸੀ ਜਿੱਥੇ ਪਿੰਡ ਦੀ ਪੰਚਾਇਤ ਨੇ ਔਰ ਫਾਰਮਰਸ ਨੇ, ਸਿੱਖ ਕਿਸਾਨਾਂ ਨੇ ਰਲ ਕੇ ਮਸੀਤ ਜਿਹੜੀ ਕਿ 47 ਤੋਂ ਪਹਿਲਾਂ ਫੰਕਸ਼ਨਲ ਸੀ, ਫਿਰ ਉਹ ਟੁੱਟੀ ਭੱਜੀ ਹਾਲਤ 'ਚ ਉਹਨੂੰ ਜਿਹੜਾ ਬਣਾਇਆ ਔਰ ਬਣਾ ਕੇ ਉਹਨਾਂ ਨੇ ਉੱਥੇ ਜਿਹੜਾ ਇੱਕ ਮੁੱਲਾ ਔਰ ਉਹਨਾਂ ਦੇ ਪਰਿਵਾਰ ਨੂੰ ਵੀ ਕਿਹਾ ਕਿ ਭਾਈ ਆ ਕੇ ਤੁਸੀਂ ਇੱਥੇ ਲਗਾਤਾਰ ਨਮਾਜ਼ ਪੜ੍ਹੋ। ਔਰ ਅੱਜ ਇਹ ਖਬਰ ਮੈਂ ਕਈ ਵਾਰੀ ਦੇਖਦਾ, ਸਾਡੇ ਲਈ ਤਾਂ ਚਲੋ ਇੱਕ ਚਾਅ ਦੀ ਗੱਲ ਹੁੰਦੀ ਹੈ, ਕਿੰਨੀ ਤਕਲੀਫ ਹਿੰਦੂ ਤਵੀਆਂ ਨੂੰ ਹੁੰਦੀ ਹੋਏਗੀ ਕਿ ਵੀ ਸਿੱਖ ਕਿੱਥੇ ਜਿਹੜਾ ਸਾਡੇ ਸਾਹਮਣੇ ਅੜ ਰਹੇ ਨੇ। ਔਰ ਇਹ PTI ਦੀ ਖਬਰ ਹੈ, ਟ੍ਰਿਬਿਊਨ ਨੇ ਦਿੱਤੀ, ਸਿੱਖ ਫਾਰਮਰ ਡੋਨੇਟਸ ਲੈਂਡ ਫॉर ਮੌਸਕ। ਔਰ ਇਹ ਮੋਗਾ ਪਿੰਡ ਦਾ ਮੱਛੀ ਕੇ ਪਿੰਡ ਹੈ। In a rare gesture aimed at strengthening communal harmony, Darshan Singh, a middle-class Sikh farmer from Machike village in Moga district, has donated his 16-marla plot for the construction of a mosque and a community center for Muslim families living in the village. A historical Gurdwara is also situated in the village, which was visited by Guru Hargobind Sahib, the 6th Sikh Guru. ਇਹ ਮਾਛੀ ਕੇ ਪਿੰਡ ਹੈ ਜਿੱਥੇ ਇਤਿਹਾਸਕ ਗੁਰਦੁਆਰਾ ਹੈ, 6ਵੇਂ ਪਾਤਸ਼ਾਹ ਨੇ ਵਿਜ਼ਿਟ ਕੀਤਾ। ਔਰ ਦਰਸ਼ਨ ਸਿੰਘ ਨਾਂ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ 6 ਮਰਲੇ ਜ਼ਮੀਨ, 16 ਮਰਲੇ ਜ਼ਮੀਨ ਦਿੱਤੀ ਹੈ ਕਿ ਇਹਦੇ 'ਚ ਤੁਸੀਂ ਮਸੀਤ ਬਣਾਓ ਔਰ ਕਮਿਊਨਿਟੀ ਸੈਂਟਰ, ਤਾਂ ਕਿ ਮੁਸਲਮਾਨ ਪਰਿਵਾਰ ਉੱਥੇ ਆਪਸ ਦੇ ਵਿੱਚ ਮਿਲ ਸਕਣ। ਸੋਰਸਿਸ ਸੈਡ 15 Muslim families, mostly poor, had been living in the village for decades. Though there is a mosque on the Moga-Barnala National Highway, due to widening project, it is likely to be demolished by National Highway Authority of India. One of its boundary walls has already been raised. ਕਿ ਵੀ 15 ਮੁਸਲਮਾਨ ਪਰਿਵਾਰ ਨੇ ਮਸੀਤ ਜਿਹੜੀ ਉਹਨਾਂ ਦੀ ਮੋਗਾ ਬਰਨਾਲਾ ਸੜਕ ਤੇ ਸੀ ਉਹ ਨੈਸ਼ਨਲ ਹਾਈਵੇ 'ਚ ਆਉਂਦੀ ਹੈ ਤਾਂ ਉਹਨੂੰ ਢਾਹ ਰਹੇ ਨੇ। ਔਰ ਫਿਰ ਉਹਨਾਂ ਨੇ ਕਿਹਾ ਮੁਸਲਿਮ ਫੈਮਲੀਜ਼ ਟਰਾਈ ਟੂ ਗੈਟ ਏ ਪੀਸ ਆਫ ਲੈਂਡ ਫਰੋਮ ਵਿਲੇਜ ਪੰਚਾਇਤ ਬਟ ਵਰ ਡਿਨਾਈਡ। ਉਹਨਾਂ ਨੇ ਪਿੰਡ ਦੀ ਪੰਚਾਇਤ ਨੂੰ ਕਿਹਾ ਕਿ ਜੀ ਉਹ ਆ ਰਿਹਾ ਸਾਨੂੰ ਦਿਓ, ਉਹਨਾਂ ਨੇ ਨਾ ਕਰ ਦਿੱਤੀ। Said Roop Muhammad and Sardar Ali residents, since all Muslim families were poor, they couldn't afford to purchase the land.
ਕਿ ਵੀ ਜੇ ਤਾਂ ਉਹ ਪੰਚਾਇਤ ਮੁਫਤ ਦੇ ਦਿੰਦੀ ਠੀਕ ਸੀ, ਉਹਨਾਂ ਨੇ ਕਿਹਾ ਵੀ ਗਰੀਬ ਨੇ ਵਿਚਾਰੇ ਉਹ ਪੈਸੇ ਤਾਂ ਦੇ ਨਹੀਂ ਸਕਦੇ ਲੈਣ ਲਈ। A few weeks back, Darshan Singh, who is also vice chairman of Panchayat Samiti, decided to donate his 16 marlas for the construction of a mosque and community center. The estimated cost of the land is rupees 8 lakh. ਕਿ ਦਰਸ਼ਨ ਸਿੰਘ ਨੇ ਜਿਹੜਾ ਉਹਨੇ 16 ਮਰਲੇ ਆਪਣੀ ਜ਼ਮੀਨ ਦਿੱਤੀ ਹੈ ਕਿ ਭਾਈ ਇੱਥੇ ਤੁਸੀਂ ਮਸਜਿਦ ਔਰ ਕਮਿਊਨਿਟੀ ਹਾਲ ਬਣਾਓ। ਜਿਹੜੀ ਜ਼ਮੀਨ ਦੀ ਕੀਮਤ ਹੈ ਉਹ 8 ਲੱਖ ਰੁਪਈਆ। ਦਰਸ਼ਕ ਦੇਖ ਸਕਦੇ ਨੇ ਕਿ ਭਾਈ ਕੀ ਪ੍ਰੋਜੈਕਟ ਹੈ। ਸਰਦਾਰ ਅਲੀ said the mosque that had come under the road widening project was built by members of Muslim community on the panchayat land about 4 decades ago. ਪਹਿਲਾਂ ਪੰਚਾਇਤ ਨੇ ਦਿੱਤੀ 4 ਦਹਾਕੇ ਪਹਿਲਾਂ ਜਿੱਥੇ ਮਸਜਿਦ ਬਣੀ ਸੀ। During the award of compensation, the revenue authorities handed over the compensation amount to the panchayat, while the cost of the malwa was given to the Muslim families. ਜ਼ਮੀਨ ਤਾਂ ਉਹਨਾਂ ਦੀ ਸੀ, ਜਦੋਂ ਵਾਈਡਨਿੰਗ ਪ੍ਰੋਜੈਕਟ ਆਇਆ ਉਹਨਾਂ ਨੇ ਕੰਪਨਸੇਸ਼ਨ ਦਿੱਤਾ ਪੰਚਾਇਤ ਨੂੰ ਔਰ ਉਹਨਾਂ ਨੂੰ ਕਿਹਾ ਜੀ ਆ ਮਲਬੇ ਦੇ ਪੈਸੇ, ਮਲਬੇ ਦਾ ਕੀ ਦਿੱਤਾ ਹੋਣਾ, few thousand. The minority community has now constituted a Muslim welfare society to seek donations for the construction of new mosque and community center. So ਮੈਂ ਸਮਝਦਾ ਵੀ ਇਹ ਜਿਹੜੇ ਸਾਰੇ ਕਦਮ ਨੇ ਇਹ ਸਾਡੇ ਲਈ ਬੜੀ ਹੋਪ ਦੀ ਗੱਲ ਵੀ ਹੈ ਔਰ ਇਹ ਸਿੱਖੀ ਔਰ ਇਸਲਾਮ ਦੀ ਸਾਂਝ ਦੀ ਗੱਲ ਵੀ ਹੈ। ਵੈਸੇ ਤਾਂ ਜੇ ਉੱਥੇ ਕੋਈ ਹਿੰਦੂ ਵੀ ਹੁੰਦੇ ਤੇ ਉਹਨਾਂ ਨੂੰ ਮੰਦਰ ਲਈ ਚਾਹੀਦਾ ਹੁੰਦਾ, ਸਿੱਖਾਂ ਨੇ ਉਹ ਵੀ ਦੇਣਾ। ਸੋ ਲੇਕਿਨ ਹਿੰਦੂ ਤਵੀਆਂ ਨੂੰ ਪੁੱਛੋ ਕਿ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਮਲੇਛ ਬਣਾ ਕੇ ਆਊਟ ਆਫ ਸਟੇਟ ਆਊਟ ਆਫ ਨੇਸ਼ਨ ਕਰਨ ਦੇ ਲਈ ਕੀ ਉਹ ਹਰਬੇ ਨਹੀਂ ਵਰਤ ਰਹੇ ਇਸ ਪੀਰੀਅਡ 'ਚ। ਇਹ ਸਾਰਾ ਉਸ ਡੈਜ਼ਰਟ ਦੇ ਵਿੱਚ ਜੇ ਆਇਸਿਸ ਨਹੀਂ ਤਾਂ ਹੋਰ ਇਹਨੂੰ ਨਖਲਸਤਾਨ ਨਹੀਂ ਤਾਂ ਇਹਨੂੰ ਹੋਰ ਕੀ ਕਿਹਾ ਜਾ ਸਕਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਤੁਹਾਡੀ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਹੁਣ ਆਪਾਂ ਸਾਂਝੇ ਕਰਨ ਜਾ ਰਹੇ ਆਪਣੇ ਦਰਸ਼ਕਾਂ ਦੇ ਮੈਸੇਜ। ਸੋ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਸ਼ਫਾਕ ਸ਼ਾਹ ਲਿਖਦੇ हैं डॉक्टर साहब सलाम, यू ग्रेट पर्सन। एंड ਸਿੰਘ ਅਵਤਾਰ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ। ਮਲਿਕ ਨਦੀਮ ਕਹਿੰਦੇ ਨੇ ਕਿ ਵੈਰੀ ਗੁੱਡ ਡਾਕਟਰ ਸਾਹਿਬ। ਐਂਡ ਅਸ਼ਫਾਕ ਸ਼ਾਹ ਸਾਨੂੰ ਸੁਣ ਰਹੇ ਨੇ, ਦੇਖ ਰਹੇ ਨੇ ਕਾਰਡਿਫ UK ਤੋਂ। ਐਂਡ ਸੈਫ ਸਨਾਨੀ ਹਾਈ ਲਿਖਦੇ ਨੇ। ਐਂਡ ਫਿਰ ਲਿਖਦੇ ਨੇ ਅਸ਼ਫਾਕ ਸ਼ਾਹ ਆਈ ਐਗਰੀ, ਜਿਹੜਾ ਤੁਸੀਂ ਪਹਿਲਾਂ ਡਿਸਕਸ ਕੀਤਾ ਆਪਣਾ ਜਿਹੜਾ ਇਸ਼ੂ। ਸੋ ਜਸਵਿੰਦਰਪਾਲ ਸਿੰਘ ਸਾਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਦਰਸ਼ਨ ਸਿੰਘ ਜੀ ਫਤਿਹ ਬੁਲਾਉਂਦੇ ਨੇ। ਪਰਮਜੀਤ ਖਾਲਸਾ ਜੀ ਵਾਹਿਗੁਰੂ ਜੀ ਕਹਿੰਦੇ ਨੇ। ਸੁਖਵਿੰਦਰ ਸਿੰਘ ਜੀ ਸਾਨੂੰ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਕੌਮੀ ਘਰ ਬਿਨਾ ਕੋਈ ਹੱਲ ਨਹੀਂ। ਕੁਲਦੀਪ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਸਿੰਘ ਮੁਖਤਿਆਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਮੇਰੇ ਕੋਲ ਇੱਕ ਈਮੇਲ ਹੈਗੀ ਉਹ ਮੈਂ ਸਾਂਝਾ ਕਰਨ ਜਾ ਰਹੀ ਹਾਂ। ਮੇਰਾ ਖਿਆਲ ਹੈ ਵਕਤ ਨਹੀਂ ਹੋਣਾ, ਇਹਨੂੰ ਅਸੀਂ ਕੱਲ ਹੀ ਰੱਖ ਲੈਂਦੇ। ਮੈਂ YouTube ਮੈਸੇजेस ਸਾਂਝੇ ਕਰਦਾ। ਹਾਂਜੀ। ਬਲਵਿੰਦਰ ਸਿੰਘ ਲਿਖਦੇ ਨੇ ਸਤਿ ਸ਼੍ਰੀ ਅਕਾਲ ਐਂਡ ਸਿਸਟਰ ਜੀ। ਸਤਿ ਸ਼੍ਰੀ ਅਕਾਲ ਜੀ। ਇਜਾਜ਼ ਲਤੀਫ ਜ਼ਬਰਦਸਤ ਪ੍ਰੋਗਰਾਮ। ਅਰਸ਼ਾਦ ਰਾਜਾ ਡਾਕਟਰ ਸਾਹਿਬ ਔਰ ਨੀਲਮ ਕੌਰ ਸਲਾਮਤ ਰਹੋ, ਬਹੁਤ ਸ਼ੁਕਰੀਆ। ਬਲਵਿੰਦਰ ਸਿੰਘ ਕਹਿੰਦੇ ਨੇ ਅੰਕਲ ਜੀ ਤੇ ਭੈਣ ਜੀ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਤੁਹਾਨੂੰ ਵੀ ਵਧਾਈਆਂ ਵੀਰ ਬਲਵਿੰਦਰ ਸਿੰਘ ਜੀ। UST ਦੀ ਆਈਡੀ ਤੋਂ ਹੈ ਕਾਇਦ said in 1946, ਇਹ ਕਾਇਦੇ ਆਜ਼ਮ ਦੀ ਐਗਜ਼ੈਕਟ ਕੋਟ ਹੈ ਜੀ। Those Muslims who are opposing Pakistan will spend their lives proving their loyalty to Hindus। ਕਿ ਜਿਹੜੇ ਅੱਜ ਅਪੋਜ਼ ਕਰ ਰਹੇ ਨੇ ਸਾਰੀ ਜ਼ਿੰਦਗੀ ਉਹ ਇਹ ਸਾਬਤ ਕਰਨ ਤੇ ਰਹਿਣਗੇ ਕਿ ਜੀ ਅਸੀਂ ਦੇਸ਼ ਭਗਤ। ਔਰ ਐਗਜ਼ੈਕਟਲੀ ਦੈਟ ਇਜ਼ ਵਾਟ ਇਜ਼ ਹੈਪਨਿੰਗ। ਉਹ ਪ੍ਰੂਵ ਵੀ ਕਰ ਰਹੇ ਨੇ, ਉਹ ਫਿਰ ਵੀ ਕਹਿੰਦੇ ਨੇ ਨਹੀਂ ਨਹੀਂ ਤੁਸੀਂ ਪਾਕਿਸਤਾਨ ਜਾਓ, ਤੁਸੀਂ ਉੱਥੋਂ ਦੇ ਹੋ। ਔਰ ਕਿਸ ਕਿਸਮ ਦੀ ਬਿਆਨਬਾਜ਼ੀ ਉਹ ਲਫ਼ਜ਼ ਕਹਿ ਨਹੀਂ ਜਾ ਸਕਦੇ ਜੋ ਕਿ ਉਹਨਾਂ ਦੀ ਪੁਲਿਸ ਔਰ ਦੂਜੀ ਜਿਹੜੀ ਹੈ ਉਹਨਾਂ ਬੱਚੀਆਂ ਨੂੰ ਜਾਮੀਆਂ ਮਿਲਿਆ ਜਾਂ ਯੂਪੀ ਦੇ ਵਿੱਚ ਜੋ ਦੁਹਰਾ ਰਹੇ ਨੇ। ਅਹਿਮਦ ਹਮਜ਼ਾ ਕਹਿੰਦੇ ਨੇ ਸਿੱਖ ਬ੍ਰਦਰਸ ਪਲੀਜ਼ ਬੀਵੇਅਰ ਬਿਕੋਜ਼ RS is trying to absorb Sikhism in Hinduism. Please try your best to save your identity, language, religion and civilization from Hindu Tavis। ਬਹੁਤ ਸ਼ੁਕਰੀਆ ਅਹਿਮਦ ਹਮਜ਼ਾ ਜੀ। ਬਿਲਕੁਲ ਖਾਲਿਸਤਾਨ ਦੀ ਸਟਰਗਲ ਦਾ ਮਤਲਬ ਹੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਸਿੱਖ ਆਪਣਾ ਮੁਲਕ ਖਾਲਿਸਤਾਨ ਜਿਹੜਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਅਨ ਆਕੂਪੇਸ਼ਨ ਥੱਲੇ ਹੈ ਉਹਨੂੰ ਅਸੀਂ ਲਿਬਰੇਟ ਨਾ ਕਰਵਾ ਸਕੇ ਤਾਂ ਸਾਡੀ ਜ਼ਬਾਨ, ਤਹਿਜ਼ੀਬ, ਹੋਂਦ, ਵੱਖਰੀ ਪਛਾਣ ਇਹ ਸਭ ਕੁਝ ਜਾਂਦੀ ਲੱਗੇਗੀ। ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਲਾਲਾ ਅਲੀ ਵਾਚਿੰਗ ਫਰੋਮ ਸਰੀ BC, ਬਹੁਤ ਸ਼ੁਕਰੀਆ। ਵੀਰ ਸੁਰਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮਿਹਰ ਕਰਨ ਵੀਰ ਜੀ ਸਾਰਿਆਂ ਤੇ ਜੀ। ਇਮਰਾਨ ਮੁਹੰਮਦ this is a time for independent ਖਾਲਿਸਤਾਨ for our Sikh brothers। ਤੁਸੀਂ ਠੀਕ ਫਰਮਾਇਆ ਇਮਰਾਨ ਸਾਹਿਬ। ਅਹਿਮਦ ਹਮਜ਼ਾ ਫਿਰ ਕਹਿੰਦੇ ਨੇ may Allah help our Sikh and Kashmiri brothers in getting independence from Hindu Tavis and RSS। ਬਹੁਤ ਸ਼ੁਕਰੀਆ। ਅਰਸ਼ਾਦ ਰਾਜਾ
डॉक्टर साहब आपका ख्वाब जल्द पूरा होने जा रहा है। इंशाअल्लाह। बिल्कुल, रब ने चाਹਿਆ ਜ਼ਰੂਰ। ਬਲਵਿੰਦਰ ਸਿੰਘ ਕਹਿੰਦੇ ਨੇ ਹੁਣ ਤਾਂ ਜਨਰਲ ਰਾਵਤ ਕੁੱਤਾ ਵੀ ਭੌਂਕਣ ਲੱਗ ਗਿਆ ਸਰ ਜੀ। ਅੱਜ ਉਹਦੀ ਖਬਰ ਹੀ ਲਈ ਹੈ, ਉਸ ਕੁੱਤੇ ਦੀ, ਉਹਦੇ ਗਲ 'ਚ ਹੀ ਪਟਾ ਪਾਇਆ ਹੈ। ਮੁਹੰਮਦ ਅਸਲਮ, these Indian problems will never stop in India. All the countries around India will be stuck into civil war like Syria. ਇਹ ਗੱਲ ਬੜੀ ਖੌਫ ਦੇਣ ਵਾਲੀ, ਪਰ ਠੀਕ ਹੈ। ਅੱਛਾ। ਜੋ ਹਾਲਾਤ ਇਹ ਹਿੰਦੂ ਤਵੀਆਂ ਨੇ ਬਣਾ ਦਿੱਤੇ ਨੇ, ਜੋ ਸੀਰੀਆ ਜਿਸ ਦਾ ਕਦੇ ਨਾਂ ਸ਼ਾਮ ਸੀ, ਉਸ ਸਾਰੇ ਨੂੰ ਜੋ ਹਾਲਾਤ ਇਹਨਾਂ ਨੇ ਬਣਾਏ ਨੇ ਉਸ ਪਾਸੇ ਵਾਲੀ ਜਾ ਰਹੇ। ਜੇ ਲੋਕ ਘਰੋਂ ਬਾਹਰ, ਰਿਫਿਊਜੀ, ਨੇਸ਼ਨਲੈਸ, ਸਟੇਟਲੈਸ, ਮਿਆਂਮਾਰ ਨੇ ਆਲਰੇਡੀ ਉਹ ਜਿਹੀ ਕਰਤੂਤ ਕੀਤੀ ਹੈ, ਬੰਗਲਾਦੇਸ਼ ਕੀ ਚੱਲ ਰਿਹਾ ਹੈ, ਔਰ ਇਸ ਸਾਰੇ ਚੋਂ ਇਹ ਸਾਰਾ ਹੀ ਜਿਹੜਾ ਸਬ ਕੰਟੀਨੈਂਟ ਹੈ ਇਹ ਸੀਰੀਆ ਵਾਂਗ ਜਿਹੜਾ ਬਣ ਜਾਏਗਾ। ਫਿਰ ਮਿਰਜ਼ਾ ਇੰਤਕਾਬ ਤਾਰਿਕ, RSS ਕੁੱਤਾ, ਬਲਰਾਜ ਚਾਲ, ਵਾਹਿਗੁਰੂ ਜੀ, ਅਹਿਮਦ ਹਮਜ਼ਾ, ਆਈ ਐਮ ਵੇਟਿੰਗ ਸੋ ਐਂਕਸ਼ਸਲੀ ਟੂ ਸੀ ਖਾਲਿਸਤਾਨ ਐਜ਼ ਏ ਰਿਐਲਿਟੀ। ਔਰ ਜ਼ਰੂਰ ਰੱਬ ਨੇ ਚਾਹਿਆ ਤੇ ਬਹੁਤ ਜਲਦੀ ਇਹ ਨੇਸ਼ਨ ਦੁਨੀਆ ਦੇ ਨਕਸ਼ੇ ਤੇ ਉਭਰੇਗਾ। ਔਰੇਕਲ ਕਹਿੰਦੇ ਨੇ ਫੈਕਟ ਇਜ਼ ਹਿੰਦੂਇਜ਼ਮ ਇਜ਼ ਨਾਟ ਕੰਪੈਟੀਬਲ with democracy, secularism, not in its DNA. All men, women are born equal, shrinking India. बिल्कुल ठीक है। हिंदुइज्म की आइडियोलॉजी है all men are born unequal, क्योंकि जो जात सिस्टम है ब्राह्मण के क्षत्रिय वैश्य शूद्र, डेमोक्रेसी का बेसिक है all men और ह्यूमन बीइंग, men, women और ट्रांसजेंडर्स all born equal, कि भी वो सारे जड़े ने वो रब दे बनाए हुए ने। शाहिद बशीर, गुड इवनिंग कहते ने, और नो फियर, नो हेट, रावत विल बी हैल्पफुल इन केस दे वांट टू इंपोज एमरजेंसी। बिल्कुल ठीक है, उन्होंने अपना बंदा फिट कर दिता है, फौज नूं एमरजेंसी लानी है, मार्शल लॉ लवाना है, लड़ाई करवानी है, ये करनगे। फकीर मुहम्मद जी अस्सलाम वालेकुम कहते ने, वालेकुम सलाम जी, आई लाइक योर प्रोग्राम, बहुत शुक्रिया। और सैफ सनानी जी ने लिखे, और सरदार अहमद, फिर सैफ सनानी, मनदीप सिंह, खान बाबा, 2020 खालिस्तान, शाहिद बशीर, हैप्पी न्यू ईयर टू ऑल लिसनर्स। बहुत बहुत शुक्रिया तुहानू भी, हैप्पी न्यू ईयर गोरियां दा। और अखीर तारिक रहमान, वाहिगुरू जी का खालसा वाहिगुरू जी की फतेह। डॉक्टर साहब, इंडिया हैज़ करेज टू अटैक पाकिस्तान और दे जस्ट वांट टू स्टॉप Pakistani intervention just by afraiding Pakistan so that they can digest easily Indian occupied Kashmir. देखो ये तुसी ठीक कह रहे हो, एक खौफ देने ਲਈ ਵੀ ਹੋ ਸਕਦਾ ਹੈ, ਪਰ ਜਿਹੜੀ ਇਹਨਾਂ ਦੀ ਦਿਲ ਵਧੀ ਹੈ, ਕਿਉਂਕਿ ਇਸ ਵੇਲੇ ਇਹਨਾਂ ਨੂੰ ਲੱਗਦਾ ਹੈ ਵੀ ਦੁਨੀਆ ਦੇ ਵਿੱਚ ਕੋਈ ਉਹਨਾਂ ਨੂੰ ਚੈੱਕ ਕਰਨ ਵਾਲਾ ਨਹੀਂ। ਇਸਲਾਮਿਕ ਮੁਲਕ ਵੰਡੇ ਹੋਏ ਨੇ ਸਾਰੇ, ਪਾਕਿਸਤਾਨ ਆਪਣੇ ਕ੍ਰਾਈਸਿਸ 'ਚ ਹੈ, ਔਰ ਇਹ ਅਖੰਡ ਭਾਰਤ ਦੀ ਗੱਲ ਨੂੰ ਬਾਈ ਕਨਵਿਕਸ਼ਨ ਯਕੀਨ ਕਰਦੇ ਨੇ कि भी ये इन्होंने अफगानिस्तान भी लैना है, इन्होंने वो भी लैना। और इस किस्म के लोग ही अल्टीमेटली जिवें सचमुच जर्मन यकीन करन लग गए सी कि साडी वाइट रेस सुपीरीयर है, जर्मन सुपीरियॉरिटी है, असी दुनिया के राज करन लई बने। सो मैनू उस दा फियर है कि जिहड़ी इन्हां दी वो कन्विक्शन है अल्टीमेटली यही इन्हां नू मरवाएगी भी। और आमिर चीमा, बलविंदर सिंह, फिर मोहम्मद नसीर, चलो ठीक है जी। इमरान मोहम्मद और एक अच्छा कमेंट है, मुस्लिम लीडर्स आर स्लीपिंग बट मुस्लिम्स आर नॉट। इंशाअल्लाह वेरी सून वी विल सी द एंड ऑफ दीज पपेट मुस्लिम लीडर्स, इंशाअल्लाह। बिल्कुल। सो इत्थे लेने ब्रेक। व्यूअर्स तो साने इसी तरह ही जुड़े रहना, मिलते हैं छोटे जे ब्रेक तो बाद। ਕੀ ਤੁਹਾਨੂੰ